सालन इंदा लजीज बनदा वा बकरे की गोश्त भी नहीं जरूरत है। अच्छा हाँ बड़ा हो सही था। खुम्ब खुम्बी या मशरूम इंतहाई ताकतवर कुदरती गज़ा जिहदी तलाश विच असीं सहराए चोलिस्तान विच उचेचा सफ़र कीता। जायका बहुत प्यारा सी। नहीं सही है आटा दे ना सुटना खाने वाली चीज़ अल्लाह दा बंदा। ਇਹਦੇ ਅੰਦਰ ਜੀ ਆਟਾ ਟਾਈਪ ਦੇਖੋ, ਅੱਲਾ ਦੀ ਕੁਦਰਤ ਦੇਖੋ। ਇਹ ਆਟਾ ਟਾਈਪ ਇਹ ਕੱਚੀ ਵੀ ਖਾਈ ਜਾ ਸਕਦੀ ਹੈ, ਸਲਾਦ ਬਣਾ ਕੇ ਖਾਂਦੇ ਲੋਕ ਤੇ ਪਕਾ ਕੇ ਵੀ। ਹੁਣ ਕੱਚੀ ਖਾਏਗਾ ਮੰਗਰੀਆ ਸਾਹਿਬ, ਅਵਕਾਰ ਮੰਗਰੀਓ ਸਾਹਿਬ ਖਾਣਗੇ ਕੱਚੀ। ਮਰਦ ਵਾਸਤੇ ਬਹੁਤ ਅੱਛੀ ਚੀਜ਼ ਹੈ, ਠੀਕ ਹੈ। ਜਿਹੜਾ ਮਰਦ ਖਾਏਗਾ ਉਹ ਤਕਰੀਬਨ ਰਿਵਰਸ ਹੋ ਜਾਏਗਾ 18-19 ਸਾਲ ਦੀ ਉਮਰ ਦੀ। वकार मंगरियो साहब थोड़ी नहीं हाँ थोड़ी लो तुम सारी हाँ तोड़ जीवन भाई ला लो। क्या टेस्ट है यार माशाल्लाह अल्लाह। आसिफ साहब मैं रिकॉर्डिंग कर रहे हैं जो ਇਹਦਾ ਸਲਾਦ ਬਣਦਾ ਅਸਲ ਯੂਰਪ ਦੇ ਵਿੱਚ ਅਰਬ ਚ ਬਹੁਤ ਵਿਕਦੀ ਹੈ ਤੇ ਇਹ ਸਾਡੇ ਰੋਈ ਦਾ ਸੁਗਾਤ ਆ। वाह 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 मैं तो दीवाना हो गया उस्ताद, बड़ा ज़बरदस्त है दादा। ਖੁੰਬਾਂ ਬਾਰਿਸ਼ ਵਿੱਚ ਕੁਦਰਤੀ ਤੌਰ ਤੇ ਪੈਦਾ ਹੁੰਦੀਆਂ ਵਾ, ਜ਼ਮੀਨ 'ਚ ਉੱਗ ਆਉਂਦੀਆਂ ਵਾ। ਉੱਦਾਂ ਤੇ ਪੂਰੇ ਪਾਕਿਸਤਾਨ ਦੇ ਵਿੱਚ ਹੀ ਇਹ ਉੱਗਦੀਆਂ ਵਾ। ਕੋਈ 50 ਤੋਂ ਵੱਧ ਕਿਸਮ ਦੀਆਂ ਖੁੰਬਾਂ ਪੂਰੇ ਪਾਕਿਸਤਾਨ 'ਚ ਪਾਈਆਂ ਜਾਂਦੀਆਂ। ਜਦੋਂ ਹੀ ਮੀਂਹ ਪੈਂਦੇ ਆ, ਵਾਹਵਾ ਬਾਰਿਸ਼ਾਂ ਹੁੰਦੀਆਂ ਤੇ ਆਮ ਤੌਰ ਤੇ ਰੇਤਲੇ ਇਲਾਕਿਆਂ ਦੇ ਵਿੱਚ ਖੁੰਬਾਂ ਜ਼ਮੀਨ ਦੇ ਵਿੱਚੋਂ ਨਿਕਲੇ ਆਉਂਦੀਆਂ। ਛੋਟੀਆਂ ਛੋਟੀਆਂ ਵੀ ਹੁੰਦੀਆਂ ਤੇ ਵਾਹਵਾ ਵੱਡੀਆਂ ਵੀ ਹੁੰਦੀਆਂ। ਜਿੱਦਾਂ ਇਹ ਖੁੰਬ ਆ ਜਿਹੜੀ, ਇਹ ਵੱਡੀ ਖੁੰਬ ਆ ਜਿਹਨੂੰ ਹਾਸੇ ਮਜ਼ਾਕ 'ਚ ਅਸੀਂ ਖੁੰਬਾ ਵੀ ਕਹਿੰਦੇ ਆ। ਯਾਨੀ ਪੂਰੀ ਇਹ ਖੁੰਬ ਜਿਹੜੀ ਆ ਇੱਕ ਦੋ ਨਹੀਂ ਕਿਲੋਆਂ ਦੇ ਹਿਸਾਬ 'ਤੇ ਲੋਕੀ ਪੱਟ ਕੇ ਲੈ ਜਾਂਦੇ ਆ, ਘਰਾਂ 'ਚ ਪਕਾਈਆਂ ਜਾਂਦੀਆਂ ਵਾ। ਕਿਉਂਕਿ ਇਹਦੇ ਵਿੱਚ ਜਿਹੜਾ ਇਹਦਾ ਸਿਰ ਆ, ਜਿਹੜਾ ਇਹਦਾ ਉਤਲਾ ਪਾਸਾ ਵਾ, ਇਹਦੇ ਵਿੱਚ ਆਟਾ ਹੁੰਦਾ ਜਿਹਦੇ ਨਾਲ ਕਈ ਲੋਕ ਰੋਟੀ ਵੀ ਪਕਾ ਲੈਂਦੇ ਆ। ਅਤੇ ਜਿਹੜਾ ਇਹਦਾ ਥੱਲੜਾ ਪਾਸਾ ਵਾ ਇਹਨੂੰ ਸਾਫ਼ ਕਰਕੇ, ਜਿਹੜਾ ਇਹਦਾ ਜਿਹਨੂੰ ਅਸੀਂ ਤਣਾ ਕਹਿ ਲਈਏ, ਜਿਹਨੂੰ ਅਸੀਂ ਇਹਦਾ ਵੱਡਾ ਪਾਸਾ ਕਹਿ ਲਈਏ, ਉਹਨੂੰ ਕੱਟ ਕੇ ਅਤੇ ਪਕਾਇਆ ਜਾਂਦਾ ਵਾ ਬਕਾਇਦਾ ਤੌਰ 'ਤੇ, ਜਿੱਦਾਂ ਸਬਜ਼ੀ ਪਕਾਈ ਜਾਂਦੀ ਆ। ਅਤੇ ਆਮ ਤੌਰ 'ਤੇ ਅਸੀਂ ਤਾਂ ਆਪਣੇ ਘਰਾਂ 'ਚ ਇਹੀ ਦੇਖਿਆ ਕਿ ਇਹਦੇ ਵਿੱਚ ਆਂਡਾ ਪਾ ਕੇ, ਆਂਡੇ ਦੇ ਨਾਲ ਮਿਕਸ ਕਰਕੇ ਇਹਨੂੰ ਪਕਾਇਆ ਜਾਂਦਾ ਸੀ। ਬੜੀ ਮਜ਼ੇਦਾਰ ਹੁੰਦੀ ਆ ਅਤੇ ਕਈ ਲੋਕ ਤਾਂ ਕੱਚੀ ਵੀ ਖਾ ਲੈਂਦੇ ਆ। ਔਰ ਉਹਨੂੰ ਜਿਹੜਾ ਇਹਦੇ ਉੱਤੋਂ ਖਾਸ ਕਰ ਜਿਹੜਾ ਇਹਦਾ ਸਿਰ ਵਾਲਾ ਪਾਸਾ ਵਾ, ਜਿਹੜਾ ਇਹਦਾ ਆਟਾ ਵਾ, ਉਹ ਬਿਲਕੁਲ ਆਂਡੇ ਦੀ ਤਰ੍ਹਾਂ ਉਹਦਾ ਜ਼ਾਇਕਾ ਹੁੰਦਾ ਵਾ, ਬੜਾ ਮਜ਼ੇਦਾਰ ਹੁੰਦਾ ਵਾ। ਔਰ ਪ੍ਰੋਟੀਨ ਅਤੇ ਦੂਜੇ ਜਿੰਨੇ ਵਾਈਟਾਮਿਨਸ ਆ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਹੁੰਦੇ ਆ। ਅਤੇ ਉੱਦਾਂ ਤਾਂ ਆਮ ਤੌਰ 'ਤੇ ਕਾਸ਼ਤ ਵੀ ਹੋਣੀ ਸ਼ੁਰੂ ਹੋਈ ਆ ਔਰ ਮਸ਼ਰੂਮ ਜਿਹੜੇ ਉਹ ਕਾਸ਼ਤ ਵੀ ਕੀਤੇ ਜਾਂਦੇ ਆ। ਪਰ ਜਿਹੜੇ ਕੁਦਰਤੀ ਤੌਰ 'ਤੇ ਜਿਹੜੀ ਖੁੰਬਾਂ ਵਾ, ਇਹ ਬਾਰਿਸ਼ ਦੇ ਮੌਸਮ 'ਚ ਹੀ ਪੈਦਾ ਹੁੰਦੀਆਂ ਵਾ। ਪੈਦਾ ਕੀ ਹੋਣਾ, ਉੱਗਦੀਆਂ ਵਾ ਜ਼ਮੀਨ ਦੇ ਉੱਤੇ। ਇੱਦਾਂ ਉੱਗੀਆਂ ਹੁੰਦੀਆਂ ਕਿ ਹਰ ਪਾਸੇ ਖੁੰਬਾਂ ਹੀ ਖੁੰਬਾਂ ਹੁੰਦੀਆਂ ਅਤੇ ਲੋਕ ਆਉਂਦੇ ਆ, ਇਹਨਾਂ ਨੂੰ ਪੱਟਦੇ ਆ, ਪੱਟ ਕੇ ਲੈ ਜਾਂਦੇ ਆ, ਜਾ ਕੇ ਪਕਾਉਂਦੇ ਆ। ਬੋਰਿਆਂ ਦੇ ਹਿਸਾਬ 'ਤੇ ਲੋਕ ਭਰ ਕੇ ਲੈ ਕੇ ਜਾਂਦੇ ਆ, ਇੱਕ ਦੋ ਨਹੀਂ। ਇਹ ਹੁਣ ਤੁਹਾਨੂੰ ਅਸੀਂ ਪੱਟਣ ਦੇ ਸੀਨ ਦਿਖਾ ਰਹੇ ਹਾਂ। ਤੁਸੀਂ ਆਹ ਦੇਖੋ, ਬਿਲਕੁਲ ਨਾ ਉੱਤੋਂ ਜਦੋਂ ਨੂੰ ਸਾਫ਼ ਕਰੀ ਤਾਂ ਅੰਦਰੋਂ ਬਿਲਕੁਲ ਚਿੱਟੀ ਸਾਫ਼ ਚਿੱਟੀ ਨਿਕਲੇ ਹੁੰਦੀ ਆ ਅਤੇ ਬੜੀ ਮਜ਼ੇਦਾਰ ਇਹ ਹੁੰਦੀ ਆ। ਅਤੇ ਅਸੀਂ ਡੈਜ਼ਰਟ ਦੇ ਸਫ਼ਰ ਦੇ ਵਿੱਚ ਇੱਕ ਬੰਦੇ ਨੂੰ ਬਕਾਇਦਾ ਤੌਰ 'ਤੇ ਦੇਖਿਆ ਅਤੇ ਉਹਨੂੰ ਰੋਕ ਲਿਆ, ਜਿਹੜਾ ਖੁੰਬਾਂ ਦਾ ਭਰਿਆ ਹੋਇਆ ਬੋਰਾ ਲੈ ਕੇ ਜਾ ਰਿਹਾ ਸੀ। ਉਹਨੂੰ ਅਸੀਂ ਫੜਿਆ ਅਤੇ ਉਹਨੂੰ ਕਿਹਾ ਲਿਆ ਵੀ ਦਿਖਾਲ ਜ਼ਰਾ। ਹਾਂਜੀ ਇਹ ਖੁੰਮਾ ਕਿੱਥੋਂ ਲਿਆਇਆ? ਕਲਰ ਵਾਲੇ ਖੋਹ ਤੋਂ, ਕਲਰ ਵਾਲਾ ਰੇਗਿਸਤਾਨ ਚੋਂ ਕਿ ਫਿਰ ਇਹਦਾ ਇਹਨੂੰ ਸਫਾਈ ਹੋਣੀ ਹੈ ਨਾ ਸਾਰੀ, ਯਾਰ ਰੇਤ ਵਿੱਚੋਂ ਨਿਕਲ ਜਾਂਦੀ। ਹਾਂਜੀ ਆ ਦੇਖ ਨਾ, ਇੱਦਾਂ ਹੋ ਜਾਣੀ ਸਾਫ਼। ਅੱਛਾ अच्छा ਆ ਦੇਖੋ ਇਹ ਹਾਂਜੀ ਐਵੇਂ ਸਾਫ਼ ਹੋ ਜਾਣੀ। देखना मशरूम होता है छोटा ਇਹ ਖੁੰਮਾ ਜੀ। अच्छा ਤੇ ਆ ਇਹਦਾ ਵਿੱਚੋਂ ਸਾਫ਼ ਨਿਕਲਿਆ ਆਟਾ। अच्छा एक ਇਹਦੀ ਰੋਟੀ, ਇਹਦੀ ਰੋਟੀ ਪੱਕਣੀ ਆ। ਅੱਜ ਦੀ ਪਿਛਲੀ ਗੰਨੀ ਆ, ਇਹਦਾ ਸਾਲਣ ਬਣਨਾ। ਅਜੇ ਦੋ ਬੜੇ ਕੱਲ ਭੇਜੇ ਨੇ ਔਰ ਮੁੰਡੇ ਲੈ ਕੇ ਅੱਛਾ ਇਹ ਕਿੱਦਾਂ ਪਕਾਉਂਦੇ ਹੋ? ਇਹ ਜਿਹਦਾ ਸਾਲਣ ਪੱਕਦਾ ਪਿਆ ਰੋਟੀ ਇੰਝ ਪੱਕਦੀ ਆਟੇ ਦੀ। ਇਹਦੀ ਰੋਟੀ ਵੀ ਪਕਾਉਂਦੇ? ਹਾਂਜੀ ਰੋਟੀ ਵੀ ਪੱਕਦੀ ਹੈ। ਇਹ ਤਾਕਤਵਰ ਹੁੰਦੀ? ਹਾਂਜੀ ਚਲੋ ਹਾਂਜੀ ਖੁੰਬਾ ਰੋਈ ਦਾ ਤੋਹਫਾ ਵਾ। ਅਤੇ ਇਹ ਪਿਛਲੀ ਸਾਈਡ ਜਿਹੜੀ ਆ ਇਹ ਕਿਸਮ ਸਾਲਣ ਬਣਦਾ। ਜਿਹੜੀ ਆਹ ਖੋਲ੍ਹ ਕੇ ਦੇਖੋਗੇ ਇਹਦੇ ਵਿੱਚੋਂ ਜਿਹੜਾ ਨਿਕਲਣਾ ਆਟਾ, ਅਤੇ ਆਟਾ ਜਿਹੜਾ ਰੋਟੀ ਵੀ ਪੱਕਦੀ ਆ, ਸਾਲਣ ਜਿਵੇਂ ਇਸਤੇਮਾਲ ਹੁੰਦਾ ਵਾ। ਹਾਂ
ਮਾਲ ਨੂੰ ਹੱਡੀ ਹੁੱਡੀ ਟੁੱਟੀ ਹੋਵੇ ਤਾਂ ਉਹਨੂੰ ਵੀ ਦੇ ਸਕਦੇ ਤਾਕਤ ਵਰਤੀ ਹੈ, ਬਹੁਤ ਤਾਕਤ ਵਰਤੀ ਹੈ। ਇਹ ਰੂਈ ਦਾ ਇੱਕ ਕਿਸਮ ਦਾ ਫਲ ਕੁਦਰਤੀ ਤੌਰ ਤੇ ਬਗੈਰ ਬੀ ਤੋਂ ਔਰ ਕੁਦਰਤ ਦੇ ਨਿਜ਼ਾਮ ਨਾਲ ਹੁੰਦੀ ਹੈ। ਇਹ ਰੇਤ ਚ ਨਿਕਲਦੀ ਹੈ। ਰੇਤ ਦੇ ਵਿੱਚ, ਚੋਲਿਸਤਾਨ ਦੀ ਰੇਤੀ ਦੇ ਵਿੱਚ। ਆ ਦੇਖੋ ਆ ਸੇਧਮੰਦ ਆ ਖੁੰਬ ਸਿਹਤਮੰਦ। ਤੇ ਇਹਦੇ ਆ ਆਟਾ ਬਣੇਗਾ ਆ ਸਾਈਡ ਤੋਂ ਇਸ ਸਾਲਣ ਤਿਆਰ ਇਹ ਹੋਣਾ, ਸਾਲਣ। ਇਸ ਸਾਲਣ ਦੇ ਤਿਆਰ ਹੋਣਾ। ਇੱਥੋਂ ਆਟਾ ਕੱਢ ਕੇ ਦੀ ਰੋਟੀ ਤਿਆਰ ਹੋਏਗੀ, ਲਜ਼ੀਜ਼ ਰੋਟੀ ਹੁੰਦੀ ਹੈ। ਬੋਰਾ ਪੱਟਣ 'ਚ ਕਿੰਨਾ ਟਾਈਮ ਲੱਗਿਆ? ਤਕਰੀਬਨ ਘੰਟਾ ਕੁ ਲੱਗਾ ਹੋਣਾ। ਅੱਛਾ, 1 ਘੰਟੇ ਚ ਇੱਕ ਬੋਰਾ ਹੋਇਆ। ਹਾਂਜੀ। ਇਹ ਰੋਜ਼ ਇੱਕ ਬੋਰਾ ਲਿਜਾ ਰਹੇ ਆ ਘਰ ਨਹੀਂ, ਇਹ ਤਾਂ ਬਸ ਉਦਾਂ ਹੀ ਗਿਆ ਸੀ। ਇਹ ਤਾਂ ਸਾਡੇ ਕੋਲ ਇਹ ਨਹੀਂ ਮੁੱਕਣੀਆਂ, ਇਹ ਤਾਂ ਬਸ ਯਾਰੀ ਦੋਸਤੀ ਮੁੰਡੇ ਨੇ ਬੁਲਾਇਆ ਕਿ ਲੈ ਜਾਓ ਕੁੰਡੀਆਂ ਲੈ ਜਾਓ। ਅੱਛਾ। ਲੈ ਕੇ ਆਏ ਹਾਂ ਤੇ ਬਹੁਤ ਅੱਛੀ ਚੀਜ਼ ਤੇ ਹੈ। ਪਹਿਲੇ ਵੀ ਕਦੀ ਲੈ ਕੇ ਗਏ? ਹਾਂਜੀ, ਪਹਿਲੇ ਤਾਂ ਉੱਥੋਂ ਵੱਟ ਤੋਂ ਲੈ ਕੇ ਗਏ। ਖੁੰਬਾ ਠੀਕ। ਅੱਛਾ, ਇਹ ਤਾਂ ਕੁਛ ਵੀ ਨਹੀਂ ਹੈਗਾ, ਮੇਰੇ ਮੋਬਾਈਲ ਦੇ ਵਿੱਚ ਹੈਗਾ, ਉਹ ਤੁਹਾਨੂੰ ਦਿਖਾਵਾਂ। ਉਹ ਤਾਂ ਪੂਰਾ ਨਾ ਹਾਂ ਬਹੁਤ ਵੱਡਾ ਵਾ। ਉਹ ਕਿੱਥੇ ਹੈ? ਉਹ ਕਿਸ ਨਾਲ ਦੂਸਰੇ ਮੁੰਡੇ ਲੈ ਕੇ ਗਏ ਸੀ। ਇਹਦੀ ਉਸਤਾਦ ਦੱਸੋ। ਦੱਸੀ ਤਾਰੀਖ ਵੀ ਦੱਸੀ ਹੈ ਨਾ। ਇਹ ਕਿਹੜੀ ਤਾਕਤ ਵਾਲੀ ਇਹ ਖਾਣੀ ਚਾਹੀਦੀ ਮਰਦਾਂ ਵਾਸਤੇ। ਅੱਛਾ, ਇਹਦਾ ਫਾਇਦਾ ਦੱਸ ਕੀ ਹੈ? ਹੈ ਇੱਧਰ ਇਹਦਾ ਫਾਇਦਾ ਕੀ ਇਹ ਦੱਸ। ਇਹਦਾ ਫਾਇਦਾ ਇਹ ਹੈ ਕਿ ਕਿਸ ਨਾਲ ਦਰਦਾਂ ਨੂੰ, ਜੋੜਾਂ ਨੂੰ, ਹਰ ਚੀਜ਼ ਨੂੰ ਮਜ਼ਬੂਤ ਕਰਦਾ ਵਾ। ਇਹ ਹੱਡੀ ਨੂੰ ਮਜ਼ਬੂਤ ਕਰਦਾ। ਇਸ ਚੀਜ਼ ਦਾ ਖਾਣ ਲਜ਼ੀਜ਼ ਆ। ਇਹ ਚੀਜ਼ਾਂ ਦੇ ਫਾਇਦੇ ਚ ਨਹੀਂ, ਜੀਵਨ ਸਾਹਿਬ ਨੂੰ ਦੱਸੋ ਕਿ ਉਹਨਾਂ ਦੇ ਕਿਸ ਕੰਮ ਆ ਸਕਦੀ ਹੈ। ਹੁਣ ਪਤਾ ਨਹੀਂ ਕਿਸ ਚੀਜ਼ ਦੇ ਲਈ ਕੰਮ ਹੁੰਦੀਆਂ ਹੈ। ਜਿਹੜੀ ਚੀਜ਼ ਕਿਤੇ ਇਸਤੇਮਾਲ ਕਰੋ ਜੀ, ਤਾਕਤਵਰ ਚੀਜ਼ ਆ। ਨਹੀਂ ਮਰਦਾਨਾ ਕੂਵਤ ਵਾਸਤੇ ਵੀ ਇਹ ਮੈਨੂੰ ਇਹ ਚੀਜ਼ ਦਾ ਪਤਾ ਮਰਦਾਨਾ ਕੂਵਤ ਨਾਲ ਕਮਜ਼ੋਰ ਹੁੰਦੇ ਜੇ ਤਾਕਤਵਰ ਆ। ਅੱਲਾ ਬਿਹਤਰ ਜਾਣਦਾ। ਦੇਖੋ ਨਾ ਇੱਕ ਰੇਤ ਦੇ ਵਿੱਚ ਕੁਦਰਤੀ ਚੀਜ਼ ਨਿਕਲੀ ਆ। ਸਾਲਣ ਦਾ ਲਜ਼ੀਜ਼ ਬਣਦਾ ਵਾ। ਇਹ ਬੱਕਰੇ ਕੀ ਗੋਸ਼ਤ ਵੀ ਨਹੀਂ ਜ਼ਰੂਰਤ ਇਹਦੇ ਨਾਲ। ਅੱਛਾ ਹਾਂ, ਬੜਿਆ ਹੋ ਸਹੀ ਤਾਂ। ਕਰ ਮਰੇ ਹੁਣ ਚਲੋ ਬੈਠੋ।